कि ये दिल के टुकड़े सन। हाँ जी धी कछलिया भी हाँ जी। ते तुहाडे वालिद भी हाँ। ते एक टुकड़ा इंडिया चल गया, बाद च तुहाडा दादा भी तरसदा रह गया अपनी धी नूं ते तुहाडा वालिद भी अपनी भैन नूं देखण नूं तरसदा रह गया। हाँ जी। हाँ, भरा इधर रहेगा तो भैन उधर चली गई। गोपी सिंह तो मुहम्मद अकबर दी कहानी है। लेकिन उन्होंने ਦੀ ਕੋਈ ਔਲਾਦ ਹਵਾਲ ਹੋਵੇ ਜਿਹੜੀ ਸਾਡੇ ਨਾਲ ਮਤਲਬ ਰਾਬਤਾ ਕਰ ਸਕੇ, ਠੀਕ ਹੈ, ਸਾਨੂੰ ਮਿਲ ਸਕੇ। हाँ जी ਸਾਡਾ ਦਿਲ ਚਾਹੁੰਦਾ ਕਿ ਸਾਨੂੰ ਉਹ ਮਿਲੇ। जी अस्सलाम वालेकुम रहमतुल्लाह। मैं अज फिर तो होया 47 ਦੀ ਹਵਾਲੇ ਦੇ ਨਾਲ ਖੋਜ ਕਰਦਾ ਹੋਇਆ ਮੈਂ ਜਾ ਰਿਹਾ ਸੀ ਬਾਠਾਂ ਵਾਲੇ, ਜਿੱਥੋਂ ਇੰਡੀਆ ਤੋਂ ਸਰਦਾਰ ਜਿਹੜੇ ਨੇ ਉਹ ਫਰਮਾਇਸ਼ ਆਈ ਕਿ ਸਾਡਾ ਜਿਹੜਾ ਪਿੰਡ ਬਾਠਾਂ ਵਾਲਾ ਹੈ ਉਹ ਸਾਨੂੰ ਦਿਖਾਇਆ ਜਾਏ। ਤੇ ਫਿਰ ਬਦੋਮਲੀ ਦੇ ਪੰਡਤ ਸਨ, ਉਹਨਾਂ ਵੀ ਕਿਹਾ ਕਿ ਸਾਡਾ ਜਿਹੜਾ ਨਾ ਬਦੋਮਲੀ ਗੁਰਦੁਆਰਾ ਸੀ ਤੇ ਮੰਦਿਰ ਸੀ ਤੇ ਉਹਦਾ ਜਿਹੜਾ ਨਾ ਉਹ ਸਾਨੂੰ ਥੋੜਾ ਜਿਹਾ ਵਿਊ ਦਿਖਾ ਦੇਣਾ। ਗੁਜ਼ਰਿਆ ਤੇ ਇੱਥੇ ਲਿਖਿਆ ਹੈ ਜੈ ਸਿੰਘ ਵਾਲਾ। ਮੇਰੇ ਜ਼ਿਹਨ 'ਚ ਫੌਰੀ ਆ ਗਿਆ ਕਿ ਜੈ ਸਿੰਘ ਵਾਲਾ ਜਿਹੜਾ ਇਹ ਪਿੰਡ ਇਹ ਕਿਸੇ ਸਰਦਾਰ ਦੇ ਨਾਮ ਤੇ ਆਬਾਦ ਹੋਇਆ ਹੈ। ਪਿੰਡ 'ਚ ਆਇਆ ਤੇ ਇੱਥੇ ਮਿਲੇ ਭਾਈ ਹੁਣੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮੁਹੰਮਦ ਸੁਲਤਾਨ। ਮੁਹੰਮਦ ਸੁਲਤਾਨ ਖੰਗੂੜਾ ਜੱਟ। ਇਹ ਮਿਲੇ ਤੇ ਫਿਰ ਮੈਂ ਇਹਨਾਂ ਨੂੰ ਕੁਦਰਤੀ ਮੈਂ ਕਿਹਾ ਯਾਰ ਮੁੰਡਾ ਤੇ ਵਾਵਾ ਵਲੈਤੀ ਜੀ ਆਇਆ ਤੇ ਕੁਝ ਮੇਰੀ ਸਹੀ ਰਹਿਨੁਮਾਈ ਕਰੇਗਾ। ਇਹਨਾਂ ਨੇ ਫਿਰ ਦੱਸਿਆ ਜੀ ਹਾਂ ਬਿਲਕੁਲ ਇਹ ਸਿੱਖਾਂ ਦੇ ਨਾਮ ਦਾ ਪਿੰਡ ਹੈ ਤੇ ਇਹ ਜਿਹੜਾ ਨਾ ਹਿਸਟਰੀ ਦੇ ਬਾਰੇ ਕੋਈ ਬਜ਼ੁਰਗ ਇੱਕ ਹੈ ਨੇ ਜਿਹੜੇ ਅੱਛੇ ਤਰੀਕੇ ਦੇ ਨਾਲ ਉਹ ਤੁਹਾਨੂੰ ਇਹਦੀ ਹਿਸਟਰੀ ਬਿਆਨ ਕਰ ਸਕਦੇ ਨੇ। ਫਿਰ ਪਤਾ ਚੱਲਿਆ ਕਿ ਇੱਥੇ ਜਿਹੜਾ ਨਾ ਇੱਕ ਫੈਮਿਲੀ ਪਾਰਟੀਸ਼ਨ ਦੇ ਦੌਰਾਨ ਮੁਸਲਮਾਨ ਹੋ ਗਈ, ਆਪਣੀ ਰਜ਼ਾਮੰਦੀ ਦੇ ਨਾਲ ਉਹ ਇੱਥੇ ਰਹਿ ਗਏ ਤੇ ਉਹਨਾਂ ਦੇ ਜਿਹੜੇ ਬਾਕੀ ਖਾਨਦਾਨ ਦੇ ਅਫਰਾਦ ਉਹ ਇੰਡੀਆ ਚਲੇ ਗਏ। ਤੇ ਮੈਂ ਕਿਹਾ ਜੀ ਇਹ ਬੜੀ ਜ਼ਬਰਦਸਤ ਸਟੋਰੀ ਹੈ। ਮੈਂ ਫਿਰ ਇੱਥੇ ਡੇਰੇ ਤੇ ਆ ਗਿਆ। ਇੱਥੇ ਫਿਰ ਆ ਕੇ ਭਾਈ ਉਹਨਾਂ ਨੂੰ ਇਹ ਵੀ ਆ ਗਏ, ਇਹਨਾਂ ਦੇ ਨਾਲ ਮੁਲਾਕਾਤ ਹੋਈ ਤੇ ਹੁਣ ਇਹਨਾਂ ਨੂੰ ਪੁੱਛਣਾ ਜੀ ਇਹਨਾਂ ਦਾ ਨਾਮ, ਇਹਨਾਂ ਦੇ ਬਜ਼ੁਰਗਾਂ ਦਾ ਨਾਮ ਤੇ ਇਹਨਾਂ ਦੀ ਜਿਹੜੀ ਇਸਲਾਮ ਦੇ ਅੰਦਰ ਆਉਣ ਦੀ ਹਿਸਟਰੀ ਇਹਨਾਂ ਕੋਲੋਂ ਸੁਣਨੇ ਆ ਤੇ ਫਿਰ ਇਹਨਾਂ ਦੇ ਜਿਹੜੇ ਰਿਲੇਟਿਵ ਇੰਡੀਆ ਚਲ ਗਏ ਨੇ ਉਹਨਾਂ ਦੇ ਬਾਰੇ ਇਹਨਾਂ ਦੇ ਤਾਸਰਾਤ ਜਿਹੜੇ ਨੇ ਉਹ ਸੁਣਨੇ ਆ ਜੀ। अस्सलाम वालेकुम। ਵਾਲੇਕੁਮ ਸਲਾਮ। ਤੁਹਾਡਾ ਨਾਮ ਕੀ ਹੈ ਜੀ ਭਾਜੀ? ਮੇਰਾ ਨਾਮ ਮੁਹੰਮਦ ਅਬਾਸ। ਮੁਹੰਮਦ ਅਬਾਸ। ਤੁਹਾਡੀ ਇਸ ਵਕਤ ਉਮਰ ਕਿੰਨੀ ਹੈ? ਮੇਰੀ ਉਮਰ ਜੀ 48 ਸਾਲ। 48 ਸਾਲ ਮਾਸ਼ਾਅੱਲਾ। ਇਹ ਜਿਹੜਾ ਪਿੰਡ ਹੈ ਇਹਨੂੰ ਜੈ ਸਿੰਘ ਵਾਲਾ ਕਹਿੰਦੇ ਨੇ। ਇਹਦੀ ਤਹਿਸੀਲ ਮੁਰੀਦ ਕੇ ਤਹਿਸੀਲ ਮਰੀਦਕੇ, ਜ਼ਿਲ੍ਹਾ ਸ਼ੇਖੂਪੁਰਾ, ਥਾਣਾ ਨਾਰੰਗ। ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ? ਇਹਦੇ ਪਿੰਡ ਨੇ ਨਾਲ ਨਾਲ ਆਪਣਾ ਛੋਟੇ ਦੋ ਮਾੜੀਆਂ ਨੇ, ਇੱਕ ਮਾੜੀ ਖੁਰਦ ਤੇ ਇੱਕ ਮਾੜੀ ਕਲਾਂ। ਅੱਛਾ ਜੀ। ਇਹ ਵੀ ਖੰਗੂੜਿਆਂ ਦੇ ਪਿੰਡ ਨੇ, ਸਾਹਮਣੇ ਹੀ ਨੇ, ਨਾਲ ਹੀ ਨੇ। ਅੱਛਾ ਜੀ। ਉਹਦੇ ਨਾਲ ਧੁੱਪ ਸੜੀ ਛੋਟਾ ਜਿਹਾ ਪਿੰਡ ਹੈ। ਅੱਛਾ ਜੀ। ਇਹ ਤਕਰੀਬਨ ਮਾੜੀਆਂ ਹੀ ਕਹਿਲਾਉਂਦੀਆਂ ਨੇ, ਉਹ ਧੁੱਪ ਸੜੀ ਮਾੜੀ ਕਹਿਲਾਉਂਦੀ ਹੈ। ਅੱਛਾ ਜੀ। ਤੇ ਇਸ ਤਰ੍ਹਾਂ ਇਹ ਤਿੰਨ ਪਿੰਡ ਨੇ। ਅੱਛਾ ਜੀ। ਉਹਦੇ ਨਾਲ ਫਿਰ ਅੱਗੇ ਮਹਿਤਾ ਸੁਜਾ ਸਾਈਡ ਤੇ ਆ ਜਾਂਦਾ ਹੈ। ਅੱਛਾ ਜੀ। ਉਹ ਤੋਂ ਬਾਅਦ ਅੱਗੇ ਚਕਰਾਲੀ ਆ ਜਾਂਦਾ ਹੈ। ਅੱਛਾ ਜੀ। ਹਾਂਜੀ, ਇਸੇ ਤਰ੍ਹਾਂ ਫਿਰ ਮਿਲ ਗਿਆ ਸਾਡਾ ਪਿੰਡ ਜਿਹੜਾ ਵਿਚਕਾਰ ਤਕਰੀਬਨ ਸੈਂਟਰ 'ਚ ਆ ਜਾਂਦਾ ਹੈ। ਜੈ ਸਿੰਘ ਵਾਲਾ ਸੈਂਟਰ ਚ ਆ ਜਾਂਦੇ। ਹਾਂਜੀ। ਠੀਕ ਹੋ ਗਿਆ। ਇਹਦੇ ਨਾਲ ਰੇਲ ਗੱਡੀ ਦੀ ਮਤਲਬ ਕਿ ਲਾਈਨ ਜਿਹੜੀ ਉਹ ਚੱਲਦੀ ਹੈ। ਹਾਂ ਬਿਲਕੁਲ ਹੈ, ਨਾਲ ਹੀ ਰੇਲਵੇ ਲਾਈਨ। ਇੱਥੇ ਸਟੇਸ਼ਨ ਵੀ ਹੁੰਦਾ ਸੀ ਜੀ? ਹਾਂਜੀ, ਸਟੇਸ਼ਨ ਮਹਿਤਾ ਸੁਜਾ ਹੀ ਹੈ। ਮੈਂ ਤਾਂ ਸੁਜਾ ਸਟੇਸ਼ਨ ਲੱਗਦਾ। ਹਾਂਜੀ। ਠੀਕ ਹੋ ਗਿਆ। ਮਤਲਬ ਜਿਸ ਵਕਤ 47 ਤੋਂ ਪਹਿਲੇ ਇਹ ਸਟੇਸ਼ਨ ਆਬਾਦ ਸੀ, ਲੋਕ ਇਥੋਂ ਸਟੇਸ਼ਨ ਤੋਂ ਸਫ਼ਰ ਕਰਦੇ ਹੁੰਦੇ ਸਨ। ਹਾਂਜੀ ਹਾਂਜੀ ਠੀਕ ਹੈ। ਇਹ ਜਿੰਨੇ ਵੀ ਇਸ ਏਰੀਏ ਦੇ ਲੋਕ ਨੇ ਹਾਂਜੀ, ਉਹ ਦੂਰ ਤੱਕ ਉਹ ਕਿਲਾ ਕਾਲਰ ਤੱਕ, ਤਲਵੰਡੀ, ਕਿਲਾ ਕਾਲਰ, ਬਦੋਮਲੀ ਆ, ਦੂਰ ਦੂਰ ਪਿੰਡ ਜਿਹੜੇ ਨੇ ਉਸ ਵਕਤ ਘੋੜਿਆਂ ਤੇ ਸਵਾਰ ਹੋ ਕੇ ਇੱਥੇ ਆਉਂਦੇ ਹੁੰਦੇ ਨੇ। ਟਾਂਗੇ ਉਦੋਂ ਵਕਤ ਚੱਲਦੇ ਹੁੰਦੇ ਸਨ। ਟਾਂਗਿਆਂ ਤੋਂ ਉੱਥੋਂ ਲੋਕ ਇੱਥੇ ਆਣ ਕੇ ਗੱਡੀ ਚੜ੍ਹਦੇ ਹੁੰਦੇ ਸਨ। ਇੱਥੋਂ ਫਿਰ ਉੱਥੇ ਮਤਲਬ ਆਪਣੇ ਆਪਣੇ ਪਿੰਡ ਜਿਹੜੇ ਨੇ ਜਾਂਦੇ ਕੋ ਮੰਨ ਲਓ ਕਿ ਇਸ ਤਰ੍ਹਾਂ ਦੂਰ ਦੂਰ ਪਿੰਡੋਂ ਤੋਂ ਲੋਕ ਇੱਥੇ ਆਉਂਦੇ ਹੁੰਦੇ। ਇਹ ਸਟੇਸ਼ਨ ਸੀ, ਇੱਥੇ ਆਣ ਕੇ ਗੱਡੀ ਚੜ੍ਹਦੇ ਹੁੰਦੇ। ਮਹਿਤਾ ਸੁਜਾ ਸਟੇਸ਼ਨ ਸੀ। ਹਾਂਜੀ। ਠੀਕ ਹੈ। ਹੁਣ ਤਾਂ ਸਟੇਸ਼ਨ ਬੰਦ ਹੋ ਗਿਆ ਮਹਿਤਾ ਸੁਜਾ ਵਾਲਾ? ਨਹੀਂ ਨਹੀਂ, ਚੱਲਦਾ ਸਟੇਸ਼ਨ। ਟ੍ਰੇਨ ਖੜੀ ਹੁੰਦੀ ਹੈ? ਹਾਂਜੀ, ਖੜੀ ਹੁੰਦੀ। ਅੱਛਾ। ਇਹ ਟ੍ਰੇਨ ਜਿਹੜੀ ਲਾਹੌਰ ਤੋਂ ਆਉਂਦੀ ਹੈ ਤੇ ਹਾਂਜੀ। ਸਿਆਲਕੋਟ ਜਾਂਦੀ ਹੈ ਕਿ ਨਾਰੋਵਾਲ ਤੱਕ ਇਹਦਾ ਸਟੇਸ਼ਨ ਰੂਟ ਹੁਣ ਜਿਹੜਾ ਚੱਲਦਾ ਪਿਆ? ਚੱਲਦਾ ਪਿਆ ਮਤਲਬ ਨਾਰੋਵਾਲ ਵੀ ਚੱਲਦਾ, ਸਿਆਲਕੋਟ ਵੀ ਜਾਂਦੀ ਹੈ ਇੱਕ। ਦੋ ਟ੍ਰੇਨਾਂ ਲਸਾਨੀ ਤੇ ਲਾਮਾ ਇਕਬਾਲ ਜਾਂਦੀਆਂ ਨੇ ਸਿਆਲਕੋਟ, ਬਾਕੀ ਜਿਹੜੀਆਂ ਇੱਕ ਫੈਜ਼ ਪੈਸੇਂਜਰ ਇੱਕ ਦਾ ਨਾਂ ਹੋਰ ਉਹ ਨਾਰਵਾਲ ਤੱਕ। ਪਹਿਲੇ ਵੈਸੇ ਕਰਤਾਰਪੁਰ ਸ਼ਕਰਗੜ੍ਹ ਦਾ ਟਰੈਕ ਸੀ ਉਹ ਖਤਮ ਹੋ ਗਿਆ। ਫਿਰ ਉਹਨਾਂ ਜਿਹੜੀ ਸਫਾਰੀ ਚੱਲੀ ਇਹ ਉਹਨਾਂ ਸੋਚਿਆ ਹੈ ਗਵਰਨਮੈਂਟ ਨੇ ਕਿ ਕਰਤਾਰਪੁਰ ਤੱਕ ਜਾਏਗੀ। ਅੱਛਾ ਜੀ। ਤੇ ਹੁਣ ਜਿਹੜੀਆਂ ਮਤਲਬ ਕਰਾਚੀ ਤੋਂ ਜਿਹੜੀ ਜਾਂਦੀ ਹੈ ਸਿਆਲਕੋਟ, ਜੀ, ਜੀ। ਉਹ ਜਾਂਦੀ ਇੱਕ ਲਸਾਨੀ ਐਕਸਪ੍ਰੈਸ ਹੈ, ਉਹ ਸਿਆਲਕੋਟ ਜਾਂਦੀ ਹੈ। ਅੱਛਾ, ਲਾਹੌਰ ਅੱਛਾ। ਉਹ ਲਾਹੌਰ ਤੋਂ ਸਿਆਲਕੋਟ, ਉਹ ਕਰਾਚੀ ਤੋਂ ਸਿਆਲਕੋਟ। ਠੀਕ ਹੈ, ਸਹੀ। ਅੱਛਾ ਜੀ, ਤੁਹਾਡੇ ਵਾਲਦ ਸਾਹਿਬ ਦਾ ਨਾਮ ਕੀ ਹੈ? ਉਹਨਾਂ ਦਾ ਜਦੋਂ ਮੁਸਲਮਾਨ ਨਹੀਂ ਸਨ, ਉਹਨਾਂ ਦਾ ਗੋਪੀ ਸਿੰਘ ਸੀ ਉਹਨਾਂ ਦਾ ਨਾਮ। ਪਹਿਲੇ
ਜਦੋਂ ਮੁਸਲਮਾਨ ਨਹੀਂ ਸਨ। ਜਦੋਂ ਮੁਸਲਮਾਨ ਨਹੀਂ ਸਨ ਨਹੀਂ ਹੁਣ ਮੌਜੂਦਾ ਨਾਮ ਕੀ ਸੀ ਤੁਹਾਡੇ ਵਾਲਾ? ਸਾਡੇ ਵਾਲਾ ਦਾ ਨਾਮ ਸੀ ਮੁਹੰਮਦ ਅਕਬਰ। ਮੁਹੰਮਦ ਅਕਬਰ। ਹਾਂਜੀ। ਤੇ ਮੁਸਲਮਾਨ ਹੋਣ ਤੋਂ ਪਹਿਲੇ ਉਹਨਾਂ ਦਾ ਨਾਮ ਕੀ ਸੀ? ਉਹਨਾਂ ਦਾ ਮੁਸਲਮਾਨ ਹੋਣ ਤੋਂ ਪਹਿਲੇ ਗੋਪੀ ਸਿੰਘ। ਗੋਪੀ ਸਿੰਘ ਤੋਂ ਮੁਹੰਮਦ ਅਕਬਰ ਦੀ ਕਹਾਣੀ ਹੈ। ਹਾਂਜੀ। ਗੋਪੀ ਸਿੰਘ ਤੋਂ ਮੁਹੰਮਦ ਅਕਬਰ ਬਣਨ ਦੀ ਕਹਾਣੀ ਹੈ। ਹਾਂਜੀ। ਇਹ ਗੋਪੀ ਸਿੰਘ ਤੋਂ ਮੁਹੰਮਦ ਅਕਬਰ ਕਿਹੜੇ ਸਨ 'ਚ ਬਣਿਆ ਹੈ, ਕੋਈ ਯਾਦ ਹੈ? ਇਹ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਬਾਅਦ ਹੀ ਮਤਲਬ ਕਿ ਨਾਮ ਬਣਿਆ। ਸਮਝ ਲਓ ਕਿ 47 ਪਾਕਿਸਤਾਨ ਬਣਿਆ ਸੀ। ਅੱਛਾ ਜੀ। ਤੇ ਉਹ ਤਕਰੀਬਨ ਉਹਦੇ ਦੌਰਾਨ ਹੀ ਸਮਝ ਲਓ ਕਿ ਬਾਅਦ ਦੇ ਵਿੱਚ ਥੋੜਾ ਚਿਰ ਬਾਅਦ ਇਹ ਨਾਮ ਜਿਹੜਾ ਨਾ ਤਬਦੀਲ ਹੋਇਆ ਜਦੋਂ ਮੁਸਲਮਾਨ ਹੋ ਗਏ ਸਨ। ਅੱਛਾ, ਪਾਕਿਸਤਾਨ ਬਣਨ ਤੋਂ ਬਾਅਦ ਗੋਪੀ ਸਿੰਘ ਤੋਂ ਮੁਹੰਮਦ ਅਕਬਰ ਬਣਿਆ। ਹਾਂਜੀ ਹਾਂਜੀ। ਜਿਸ ਵਕਤ ਇੱਥੇ ਰਹਿੰਦੇ ਹੁੰਦੇ ਸੀ ਹਾਂਜੀ। ਤੁਹਾਡੇ ਤਾਏ ਚਾਚੇ ਕਿੰਨੇ ਭਰਾ ਸਨ ਤੁਹਾਡੇ ਵਾਲਦ ਦੇ? ਸਾਡੇ ਅੱਬਾ ਜੀ ਦੇ ਇੱਕੋ ਇੱਕ ਇਕੱਲਾ ਹੀ ਭਾਈ ਸੀ। ਅੱਛਾ, ਤੇ ਦਾਦਾ ਜੀ ਦਾ ਨਾਮ ਕੀ ਸੀ ਤੁਹਾਡੇ ਦਾ? ਉਹਨਾਂ ਦਾ ਨਾਮ ਸੀ ਚੂਨੀ ਲਾਲ। ਚੂਨੀ ਲਾਲ ਸੀ ਦਾਦੇ ਤੁਹਾਡੇ ਦਾ ਨਾਮ? ਹਾਂਜੀ ਹਾਂਜੀ। ਅੱਛਾ, ਹਾਂਜੀ। ਤੇ ਉਹ ਅੱਗੋਂ ਕਿ ਤੁਹਾਡੇ ਦਾਦੇ ਹੋਣੀ ਕਿੰਨੇ ਭਰਾ ਸਨ ਚੂਨੀ ਲਾਲ ਕੇ? ਉਹ ਇਕੱਲਾ ਹੀ ਭਰਾ ਸੀ ਤੇ ਇੱਕ ਭਰਾ ਤੇ ਇੱਕ ਭੈਣ ਸੀ ਉਹਨਾਂ ਦੀ। ਅੱਛਾ। ਭੈਣ ਜਿਹੜੀ ਉਹ ਉਧਰ ਇੰਡੀਆ 'ਚ ਚਲੀ ਗਈ ਸੀ। ਅੱਛਾ ਜੀ। ਉਹਦਾ ਨਾਮ ਸੀ ਕਸ਼ਲਿਆ। ਅੱਛਾ ਜੀ। ਕਸ਼ਲਿਆ ਦੀ ਸ਼ਾਦੀ ਵੀ ਮਤਲਬ ਕਿ ਉਸ ਇੰਡੀਆ 'ਚ ਜਾ ਕੇ ਫਿਰ ਹੋਈ। ਅੱਛਾ। ਉਹ ਇੱਕ ਦੋ ਵਾਰੀ ਆਈ ਮਿਲਣ ਵਾਸਤੇ ਲੇਕਿਨ ਮੁਲਾਕਾਤ ਨਹੀਂ ਹੋ ਸਕੀ। ਚਕਰਾਲੀ ਆਈ ਹੈ ਤੇ ਚਕਰਾਲੀ ਮੁਲਾਕਾਤ ਨਹੀਂ ਹੋਈ ਤੇ ਦੁਬਾਰਾ ਨਹੀਂ ਮਤਲਬ ਕਿ ਉਹਨਾਂ ਨਾਲ ਮੁਲਾਕਾਤ ਹੋਈ। ਠੀਕ ਹੈ। ਤੁਹਾਡੇ ਵਾਲਦ ਸਾਹਿਬ ਇਕੱਲੇ ਭਰਾ ਸਨ? ਹਾਂਜੀ। ਵਾਲਦ ਦੀ ਕਿੰਨੀ ਉਮਰ ਸੀ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ? ਉਸ ਵਕਤ ਤਕਰੀਬਨ ਉਹਨਾਂ ਦੀ ਉਮਰ ਹੈ ਸੀ ਕੋਈ ਤਕਰੀਬਨ 15-16 ਸਾਲ 18 ਸਾਲ। 15-16 ਸਾਲ 18 ਸਾਲ। ਹਾਂਜੀ ਹਾਂਜੀ। ਇਹ ਆਪਣੀ ਖੁਸ਼ੀ ਨਾਲ ਹੀ ਇਕੱਲੇ ਰਹਿ ਗਏ, ਕੋਈ ਹੋਰ ਵੀ ਇੱਥੇ ਹਿੰਦੂ ਖੱਤਰੀ ਜਾਂ ਕੋਈ ਸਿੱਖ ਰਹਿ ਗਿਆ ਸੀ? ਉਸ ਵਕਤ ਹੋਰ ਵੀ ਹਰ ਇੱਥੇ ਰਹੇ ਹੋਣਗੇ ਸਿੱਖ ਖੱਤਰੀ, ਲੇਕਿਨ ਉਹਦਾ ਸਾਨੂੰ ਮਾਲੂਮਾਤ ਨਹੀਂ ਹੈਗੀ ਏਡੀ। ਅੱਛਾ। ਲੇਕਿਨ ਇਹ ਵੀ ਸਾਡੇ ਵਾਲਦ ਜਿਹੜੇ ਸਨ ਉਹਦਾ ਉਹਨਾਂ ਸਾਡੇ ਦਾਦਾ ਸਨ। ਹਾਂਜੀ। ਉਹ ਇੱਧਰ ਦੇ ਹੀ ਸਨ। ਅੱਛਾ ਜੀ। ਤੇ ਇੱਧਰ ਹੀ ਰਹਿ ਗਏ ਸਨ। ਦਾਦਾ ਤੁਹਾਡਾ ਵੀ ਇੱਧਰ ਹੀ ਰਹਿ ਗਿਆ? ਹਾਂਜੀ, ਤੇ ਇੱਧਰ ਦੇ ਹੀ ਸਨ ਉਹ। ਅੱਛਾ। ਹਾਂਜੀ। ਤੇ ਦਾਦੇ ਨੇ ਵੀ ਬਾਅਦ ਫਿਰ ਇਸਲਾਮ ਕਬੂਲ ਕਰ ਲਿਆ? ਉਹਨਾਂ ਵੀ ਇਸਲਾਮ ਕਬੂਲ ਕਰ ਲਿਆ ਸੀ। ਹਾਂਜੀ। ਤੇ ਜਿਹੜੀ ਤੁਹਾਡੀ ਫੁੱਫੋ ਸੀ? ਹਾਂਜੀ, ਉਹਨੇ ਨਹੀਂ ਸੀ ਇਸਲਾਮ ਕਬੂਲ ਕੀਤਾ, ਉਧਰ ਚਲੀ ਗਈ। ਉਹਦੀ ਕਿੰਨੀ ਉਮਰ ਸੀ ਉਸ ਵਕਤ ਅੰਦਾਜ਼ੇ ਨਾਲ? ਸ਼ਾਦੀ ਹੋਈ ਸੀ ਉਹਦੀ? ਨਹੀਂ, ਇੱਥੇ ਨਹੀਂ, ਉਧਰ ਹੋਈ ਜਾ ਕੇ। ਕਸ਼ਲਿਆ ਉਹਨਾਂ ਦਾ ਨਾਮ ਸੀ। ਅੱਛਾ ਜੀ। ਜਿਹੜੀ ਸਾਡੀ ਫੁੱਫੀ ਸੀ। ਅੱਛਾ ਜੀ। ਤੇ ਉਹ ਫਿਰ ਇੰਡੀਆ ਦੇ ਵਿੱਚ ਉਹ ਚਲੀ ਗਈ ਸੀ। ਉਹ ਕਿਹੜੇ ਕਾਫਲੇ ਨਾਲ ਫਿਰ ਸਿੱਖਾਂ ਦੇ ਨਾਲ? ਇੱਥੇ ਤੁਹਾਡੇ ਹਿੰਦੂਆਂ ਤੇ ਤੁਹਾਡੇ ਖੱਤਰੀ ਸਨ ਬਰਾਦਰੀ ਜਿਹੜੀ ਪਹਿਲੀ ਇਸਲਾਮ ਤੋਂ ਪਹਿਲੇ? ਹਾਂਜੀ ਹਾਂਜੀ, ਖੱਤਰੀ ਸਨ। ਹਾਂਜੀ। ਖੱਤਰੀਆਂ ਦੇ ਕਿੰਨੇ ਕੁ ਘਰ ਸਨ ਇੱਥੇ? ਖੱਤਰੀਆਂ ਦਾ ਹੋ ਸਕਦਾ ਹੋਰ ਵੀ ਘਰ ਹੋਣਗੇ ਲੇਕਿਨ ਸਾਨੂੰ ਨਹੀਂ ਮਾਲੂਮਾਤ ਉਹਦੇ ਬਾਰੇ। ਅੱਛਾ, ਜ਼ਾਹਿਰ ਹੈ ਕਿ ਹੋਰ ਵੀ ਖੱਤਰੀਆਂ ਦੇ ਘਰ ਹੋਣਗੇ। ਹਾਂਜੀ ਹਾਂਜੀ। ਤੇ ਉਹ ਜਿਹੜੀ ਤੁਹਾਡੀ ਭੂਆ ਸੀ ਉਹ ਫਿਰ ਉਸ ਕਾਫਲੇ ਨਾਲ ਜਿਹੜੇ ਖੱਤਰੀਆਂ ਦਾ ਜਿਸ ਟਾਈਮ ਪਾਰਟੀਸ਼ਨ ਹੋਈ ਤੇ ਉਹ ਫਿਰ ਇੰਡੀਆ ਚਲੇ ਗਈ। ਹਾਂਜੀ। ਤੇ ਉੱਥੇ ਹੀ ਉਹਨਾਂ ਦੀ ਸ਼ਾਦੀ ਹੋਈ। ਅੱਛਾ ਜੀ। ਤੇ ਉੱਥੋਂ ਇੱਕ ਦੋ ਵਾਰੀ ਖਤ ਵੀ ਪਹਿਲਾਂ ਆਉਂਦੇ ਰਹੇ ਨੇ, ਉਹਦੇ ਬਾਅਦ ਆ ਵੀ ਆਈ ਇੱਥੇ ਮਿਲਣ ਵਾਸਤੇ। ਕਿੰਨਾ ਅਰਸਾ ਹੋ ਗਿਆ ਜਿਹੜੀ ਹੈ ਕਸ਼ਲਿਆ ਬੀਬੀ ਤੁਹਾਡੀ ਫੁੱਫੋ ਉਹ ਪਾਕਿਸਤਾਨ ਬਣਨ ਤੋਂ ਬਾਅਦ ਇੱਥੇ ਤੁਹਾਨੂੰ ਮਿਲਣ ਵਾਸਤੇ ਆਈ ਹੈ? ਉਹ 2-3 ਦਫਾ ਆਈ ਹੈ ਲੇਕਿਨ ਮੁਲਾਕਾਤ ਨਹੀਂ ਹੋ ਸਕੀ। ਪਿੰਡ ਦੇ ਵਿੱਚ ਆਈ ਹੈ? ਨਹੀਂ, ਆਪਣਾ ਨਾਲ ਪਿੰਡ ਚਕਰਾਲੀ ਦੇ ਮਤਲਬ ਕਿ ਆਏ ਨੇ। ਇਸ ਪਿੰਡ 'ਚ ਨਹੀਂ ਆਈ? ਇਹ ਪਿੰਡ 'ਚ ਨਹੀਂ ਆਈ। ਇਸ ਪਿੰਡ 'ਚ ਖਤ ਆਉਂਦਾ ਰਿਹਾ ਹੈ? ਹਾਂਜੀ ਹਾਂਜੀ। ਆਪ ਵੀ ਆਈ ਚਕਰਾਲੀ? ਹਾਂਜੀ। ਚਕਰਾਲੀ ਕੌਣ ਰਹਿੰਦਾ ਸੀ ਤੁਹਾਡਾ? ਚਕਰਾਲੀ ਸਾਡਾ ਕੋਈ ਨਹੀਂ ਸੀ ਰਹਿੰਦਾ, ਵੈਸੇ ਉਧਰ ਮਤਲਬ ਉਧਰੋਂ ਦੀ ਰਸਤਾ ਲੱਗਦਾ ਹੋਏਗਾ ਨਾ। ਅੱਛਾ ਜੀ। ਇੱਧਰ ਆਉਣ ਦਾ। ਅੱਛਾ ਜੀ। ਉਧਰੋਂ ਦੀ ਫਿਰ ਆਏ ਨੇ, ਚਕਰਾਲੀ ਆਏ ਨੇ। ਅੱਛਾ ਜੀ। ਚਕਰਾਲੀਆਂ ਅੱਗੇ ਨਹੀਂ ਮਤਲਬ ਕਿ ਉਹਨਾਂ ਨੂੰ ਨਹੀਂ ਕਿ ਦੱਸਿਆ ਹੋਣਾ ਜਾਂ ਜਿਵੇਂ ਵੀ ਸਮਝ ਲਓ ਕਿ ਉਹ ਗਾਂ ਨਹੀਂ ਆ ਸਕੇ, ਇਜਾਜ਼ਤ ਨਹੀਂ ਮਿਲੀ ਮੁਲਾਕਾਤ। ਹਾਂ। ਅੱਛਾ। ਉਹਨਾਂ ਨੂੰ ਮੁਲਾਕਾਤ ਨਹੀਂ ਹੋ ਸਕੀ ਤੇ ਉਹ ਦੁਬਾਰਾ ਫਿਰ ਵਾਪਸ ਚਲੇ ਗਏ ਨੇ। ਅੱਛਾ। ਲੇਕਿਨ ਉਹਨਾਂ ਦੀ ਕੋਈ ਔਲਾਦ ਹਵਾਲ ਹੋਵੇ ਜਿਹੜੀ ਸਾਡੇ ਨਾਲ ਮਤਲਬ ਰਾਬਤਾ ਕਰ ਸਕੇ, ਠੀਕ ਹੈ, ਸਾਨੂੰ ਮਿਲ ਸਕੇ। ਹਾਂਜੀ। ਸਾਡਾ ਦਿਲ ਚਾਹੁੰਦਾ ਕਿ ਸਾਨੂੰ ਉਹ ਮਿਲੇ। 2 ਦਫਾ ਆਏ ਨੇ ਚਕਰਾਲੀ? ਇੱਕ ਦਫਾ ਆਏ ਨੇ? ਇੱਕ ਦਫਾ ਆਏ ਨੇ, ਉਸ ਨਾਲ ਖਤੋ ਦੇ ਨਾਲ ਮੁਲਾਕਾਤ ਹੁੰਦੀ ਰਹੀ ਉਸ ਵਕਤ। ਅੱਛਾ ਜੀ। ਹਾਂਜੀ। ਸਾਡੇ ਵਾਲਦ ਸਾਹਿਬ ਦੱਸਦੇ ਰਹੇ ਨੇ। ਵਾਲਦ ਸਾਹਿਬ ਉਦੋਂ ਜ਼ਿੰਦਾ ਸਨ ਜਿਸ ਟਾਈਮ ਉਹ ਤੁਹਾਡੀ ਭੂਆ ਇੱਥੇ ਚਕਰਾਲੀ ਆਈ? ਹਾਂ, ਉਦੋਂ ਜ਼ਿੰਦਾ। ਵਾਲਦ ਸਾਹਿਬ ਤੇ ਹੁਣ ਬਹੁਤ ਹੋਏ ਨੇ ਤੇ। ਅੱਛਾ। ਇਹ ਤੀਸਰਾ ਚੌਥਾ ਮਹੀਨਾ ਹੋਇਆ ਬਹੁਤ ਹੋਇਆ। ਦਾਦਾ ਜੀ ਵੀ ਉਦੋਂ ਜ਼ਿੰਦਾ ਸਨ? ਹਾਂ, ਉਦੋਂ ਦਾਦਾ ਜੀ ਉਦੋਂ ਜ਼ਿੰਦਾ। ਅੱਛਾ, ਲੱਗੇ ਦਾਦਾ ਕੱਲਾ ਸੀ? ਹਾਂਜੀ। ਭੂਆ ਵਾਲਦ ਵੀ ਕੱਲਾ? ਵਾਲਦ ਵੀ ਕੱਲਾ ਤੇ ਇੱਕ ਹੀ ਭੂਆ ਸੀ? ਹਾਂਜੀ, ਇੱਕ ਹੀ ਭੂਆ ਸੀ। ਭੂਆ ਉਧਰ ਚਲੇ ਗਈ? ਹਾਂਜੀ ਹਾਂਜੀ। ਇੱਕ ਬਾਪ ਦੀ ਔਲਾਦ ਵੰਡੀ ਗਈ? ਹਾਂਜੀ ਹਾਂਜੀ। ਆ ਭਰਾ ਇੱਧਰ ਰਹੇਗਾ ਤੇ ਭੈਣ ਉਧਰ ਚਲੀ ਗਈ। ਹਾਂ। ਹਾਂਜੀ। ਜਿਸ ਤਰ੍ਹਾਂ ਉਹ ਕਹਿੰਦੇ ਨੇ ਜੀ ਉਹ ਇੱਕ ਗਾਣਾ ਹੈ, ਇਸ ਦਿਲ ਕੇ ਟੁਕੜੇ ਹਜ਼ਾਰ ਹੁਏ, ਉਹ ਅੱਗੇ ਪਤਾ ਨਹੀਂ ਕੀ ਕਹਿੰਦੇ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ। ਹਾਂ। ਉਹ ਹਿਸਾਬ ਬਣਿਆ ਇਹਨਾਂ ਦੇ ਨਾਲ
ਕਿ ਇਹ ਦਿਲ ਦੇ ਟੁਕੜੇ ਸਨ। ਹਾਂਜੀ ਧੀ ਕਸ਼ਲਿਆ ਵੀ ਹਾਂਜੀ। ਤੇ ਤੁਹਾਡੇ ਵਾਲਦ ਵੀ, ਹਾਂ। ਤੇ ਇੱਕ ਟੁਕੜਾ ਇੰਡੀਆ ਚਲ ਗਿਆ, ਬਾਅਦ ਚ ਤੁਹਾਡਾ ਦਾਦਾ ਵੀ ਤਰਸਦਾ ਰਹਿ ਗਿਆ ਆਪਣੀ ਧੀ ਨੂੰ, ਤੇ ਤੁਹਾਡਾ ਵਾਲਦ ਵੀ ਆਪਣੀ ਭੈਣ ਨੂੰ ਦੇਖਣ ਨੂੰ ਤਰਸਦਾ ਰਹਿ ਗਿਆ। ਹਾਂਜੀ ਬੜੇ ਇਹ ਕਠਿਨ ਮਰਹਲੇ ਹੁੰਦੇ ਨੇ, ਹਾਂਜੀ ਹਾਂਜੀ ਲਾਗੇ ਆ ਕੇ ਵੀ ਨਾ ਮਿਲ ਸਕੇ। ਹਾਂਜੀ ਹਾਂਜੀ, ਬਹੁਤ ਮੁਸ਼ਕਲ ਹੁੰਦੀ ਹੈ। ਹਾਂਜੀ। ਜਿਸ ਵਕਤ ਤੋਂ ਤੁਹਾਡੀ ਭੂਆ ਇੱਥੇ ਆਈ ਹੈ ਨਾਲ ਚਕਰਾਲੀ ਪਿੰਡ ਦੇ ਵਿੱਚ, ਤੇ ਤੁਹਾਡੇ ਵਾਲਦ ਸਾਹਿਬ ਕੀ ਦੱਸਦੇ ਨੇ, ਕੀ ਉਹਨਾਂ ਨੂੰ ਮਹਿਸੂਸ ਹੋਇਆ? ਉਹਨਾਂ ਨੂੰ ਮਤਲਬ ਕਿ ਦਿਲ ਦੀ ਕਸ਼ਿਸ਼ ਤੇ ਹੋਈ ਬੜੀ ਕਿ ਕਾਸ਼ ਕਿ ਭੈਣ ਸਾਡੀ ਸਾਨੂੰ ਮਿਲਦੀ, ਲੇਕਿਨ ਉਹ ਨਹੀਂ ਮਿਲ ਸਕੀ ਕਿਸੇ ਵਜ੍ਹਾ ਨਾਲ, ਕਿ ਕਿਸੇ ਉਹਨਾਂ ਨੂੰ ਨਹੀਂ ਦੱਸਿਆ ਹੈਗਾ, ਤੇ ਉਹ ਗਾਂ ਨਹੀਂ ਆ ਸਕੀ, ਤੇ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ। ਤਕਲੀਫ ਹੋਈ ਉਹਨਾਂ ਨੂੰ ਹਾਂਜੀ। ਕਿ ਮਿਲੀ ਨਹੀਂ? ਹਾਂਜੀ ਹਾਂਜੀ ਹਾਂਜੀ, ਲੇਕਿਨ ਉਹ ਵੀ ਸ਼ਾਇਦ ਮਜਬੂਰ ਹੋਵੇ ਕਿ ਉਹਨੂੰ ਇਜਾਜ਼ਤ ਨਾ ਮਿਲੀ ਹੋਵੇ ਅੱਗੇ ਆਉਣ ਦੀ। ਹਾਂਜੀ ਹਾਂਜੀ ਨਹੀਂ ਤੇ ਤੁਹਾਨੂੰ ਇਹ ਪਤਾ ਹੈ ਕਿ ਉਹ ਇੱਥੋਂ ਕੋਈ ਕਿਹੜੇ ਪਿੰਡ ਇੰਡੀਆ ਦੇ ਚ ਰਹਿੰਦੇ ਨੇ, ਗਏ ਨੇ, ਮੈਨੂੰ ਪਤਾ ਕਰਵਾ ਲੈਂਦੇ। ਨਹੀਂ ਸਾਨੂੰ ਇਹ ਨਹੀਂ ਨਾ ਅੱਛਾ, ਤੁਹਾਨੂੰ ਕੋਈ ਇਲਮ ਨਹੀਂ ਕਿ ਜਿਸ ਟਾਈਮ ਹਿਜਰਤ ਕਰਕੇ ਗਏ ਨੇ ਤਾਂ ਕਿਹੜੇ ਪਿੰਡ ਅੱਗੇ ਚਲ ਗਏ ਨੇ? ਨਹੀਂ ਨਹੀਂ ਅੱਛਾ, ਚਕਰਾਲੀ ਵਾਲਿਆਂ ਦੇ ਕੋਲ ਕਿਹਦੇ ਘਰ ਠਹਿਰੇ ਸਨ, ਕੋਈ ਪਤਾ ਹੈ? ਨਹੀਂ ਸਾਨੂੰ ਨਹੀਂ ਲੋ ਬਜ਼ੁਰਗ ਹੁੰਦੇ ਤੇ ਫਿਰ ਅੱਛਾ, ਤੇ ਚਕਰਾਲੀ ਵਾਲਿਆਂ ਦੇ ਕੋਈ ਨਹੀਂ ਪਤਾ ਸੁਰ ਲੱਗਾ ਕਿ ਉਹ ਅੱਗੇ ਕਿੱਥੇ ਗਏ ਨੇ, ਕਿਹੜੇ ਪਿੰਡ ਠਹਿਰੇ ਨੇ ਜਾ ਕੇ? ਖੱਤ ਦੇ ਵਿੱਚ ਕੀ ਲਿਖਦੇ ਰਹੇ ਆਪਣਾ ਪਤਾ? ਨਹੀਂ ਸਾਨੂੰ ਨਹੀਂ ਉਹਦਾ ਖਾਤਾ ਯਾਦ ਨਹੀਂ ਰਿਹਾ। ਸਾਡੇ ਤੋਂ ਨਾਲੇ ਪਹਿਲਾਂ ਦੀ ਗੱਲ ਹੈ, ਹੋਸ਼ ਤੋਂ ਸਾਡੀ ਤੋਂ ਅੱਛਾ। ਪਹਿਲਾਂ ਦੀ ਗੱਲ ਹੈ, ਜਦੋਂ ਇਹ ਖਾਤਮ ਦੇ ਰਹੇ ਨੇ ਜਾਂ ਜਿਵੇਂ ਮਾਮਲਾਤ ਹੁੰਦੇ ਰਹੇ ਨੇ। ਅੱਛਾ, ਸਾਡੇ ਥੋੜਾ ਨਾਲ ਜਿਹਾ ਉੱਚੀ ਬੋਲੋ। ਮਤਲਬ ਕਿ ਸਾਨੂੰ ਨਹੀਂ, ਅਸੀਂ ਦਾ ਇਲਮ ਕੇ ਖਾਤੇ ਜਿਹੜੇ ਪਹਿਲੇ ਉਹ ਲਿਖਦੇ ਰਹੇ ਨੇ, ਆਉਂਦੇ ਰਹੇ ਨੇ, ਪੜ੍ਹਦੇ ਰਹੇ ਨੇ, ਸਾਨੂੰ ਉਹਨਾਂ ਖਤਾਂ ਦਾ ਮੁਤਲਕ ਨਹੀਂ ਇਲਮ। ਅੱਛਾ। ਕਿਉਂਕਿ ਅਸੀਂ ਉਦੋਂ ਛੋਟੇ ਹੋਵਾਂਗੇ ਜਾਂ ਦੱਸਦੇ ਐ ਸਨ ਕਿ ਖਾਤਾ ਹਾਂ ਹੁੰਦਾ? ਦੱਸਦੇ ਹੈ ਸਾਨੂੰ। ਅੱਛਾ, ਹਾਂਜੀ ਠੀਕ ਸਾਡੇ ਹੈ। ਵਾਲਦ ਦੱਸਦੇ ਸਾ ਅੱਛਾ ਕਿ ਖਾਤਮ ਦੇ ਰਹੇ ਨੇ ਉਹਨਾਂ ਦੇ। ਅੱਛਾ, ਉਹ ਭੂਆ ਦੇ ਬੱਚਿਆਂ ਦਾ ਕੋਈ ਯਾਦ ਹੈ? ਨਹੀਂ, ਇਹ ਵੀ ਨਹੀਂ ਯਾਦ ਹੈ, ਨਹੀਂ, ਨਹੀਂ। ਕਿਉਂਕਿ ਰਾਬਤਾ ਨਹੀਂ ਹੋ ਹਾਂਜੀ ਸਕਿਆ। ਰਾਬਤਾ ਨਹੀਂ ਹੋ ਸਕਦਾ। ਰਾਬਤਾ ਨਹੀਂ ਹੋ ਹਾਂਜੀ ਸਕਿਆ। ਹਾਂਜੀ ਠੀਕ ਹੈ। ਹੁਣ ਤੁਸੀਂ ਕਿੰਨੇ ਭਰਾ ਜੇ? ਅਸੀਂ ਮਾਸ਼ਾਅੱਲਾ ਹੁਣ 2 ਭਾਈ ਹਾਂ, 2 ਸਾਡੇ ਫੌਤ ਹੋ ਗਏ ਨੇ। 4 ਭਾਈ ਸੀ? ਹਾਂਜੀ 4। ਉਹਨਾਂ ਦੇ ਨਾਮ ਕੀ ਸਨ? ਉਹਨਾਂ ਦਾ ਨਾਮ ਸੀ, ਵੱਡੇ ਦਾ ਨਾਮ ਸੀ ਡਾਕਟਰ ਕਰਾਮਤ। ਅੱਛਾ ਜੀ। ਉਸ ਤੋਂ ਬਾਅਦ ਛੋਟਾ ਜਿਹੜਾ ਉਹ ਹਯਾਤ ਹੈ, ਉਹਦਾ ਨਾਮ ਮੁਹੰਮਦ ਨਵਾਜ਼ ਸੀ। ਅੱਛਾ ਜੀ। ਉਸ ਤੋਂ ਬਾਅਦ ਸ਼ਬਾਜ਼ ਸੀ, ਉਹ ਵੀ ਫੌਤ ਹੋ ਗਿਆ। ਅੱਛਾ ਜੀ। ਤੇ ਸਭ ਤੋਂ ਛੋਟਾ ਮੇਰਾ ਨਾਮ ਮੁਹੰਮਦ ਅਬਾਸ। ਮੁਹੰਮਦ ਅਬਾਸ। ਤੁਹਾਡੀਆਂ ਹਮਸ਼ੀਰਾ ਹਮਸ਼ੀਰਾ ਸਾਡੀਆਂ ਜਿਹੜੀਆਂ ਹੈ ਸਨ, ਲੇਕਿਨ ਉਹ ਫੌਤ ਹੋ ਗਈਆਂ ਸਨ। ਉਹ ਵੱਡੀਆਂ ਸਨ ਵੀ? ਹਾਂ ਵੱਡੀਆਂ ਸਨ ਸਾਡੇ ਤੋਂ, ਲੇਕਿਨ ਉਹ ਫੌਤ ਹੋ ਗਈਆਂ ਨੇ। ਅੱਛਾ ਅੱਛਾ। ਤੁਹਾਡੇ ਦਾਦੇ ਦਾ ਨਾਮ ਪਹਿਲੇ ਕੀ ਸੀ? ਚੁੰਨੀ ਲਾਲ? ਹਾਂਜੀ। ਤੇ ਤੇ ਬਾਅਦ ਦੇ ਵਿੱਚ ਨਾਮ ਰੱਖਿਆ ਉਹਨਾਂ ਦਾ? ਬਾਅਦ ਦੇ ਅੰਦਰ ਨਹੀਂ ਪਤਾ ਕੀ, ਪਹਿਲਾਂ ਹੀ ਮੇਰੇ ਖਿਆਲ ਨਾਲ ਇਹ ਦੱਸਦੇ ਨੇ ਕਿ ਜਾਂ ਬਾਅਦ ਦਾ ਨਾਮ ਇਹ ਨਹੀਂ, ਪਹਿਲੇ ਚੁੰਨੀ ਲਾਲ ਹੋਣਾ ਨਾ। ਜਿਸ ਟਾਈਮ ਇਸਲਾਮ ਕਬੂਲ ਕੀਤਾ ਫਿਰ ਤੇ ਨਾਮ ਤਬਦੀਲ ਹੋਇਆ। ਕੀ ਨਾਮ ਦੱਸਿਆ ਉਹਨਾਂ ਨੇ ਬਾਅਦ ਦਾਦੇ? ਚ ਚੂਨੀ ਲਾਲ ਦਾ ਰੱਖਿਆ ਨੇ, ਇਹ ਨਹੀਂ ਹੁਣ ਪਤਾ ਪੱਕਾ। ਇਹ ਚਾਚਾ ਜੀ ਨੂੰ ਪਹਿਲਾਂ ਮੈਂ ਆਇਆ ਸੀ। ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਜੇ ਆਪਣੀ ਜਿਹੜੀ ਤੁਹਾਡੀ ਭੂਆ, ਤੁਹਾਡਾ ਖਾਨਦਾਨ, ਤੁਹਾਡਾ ਖੂਨ ਤੁਹਾਡੇ ਨਾਲੋਂ ਵਿਛੜਿਆ? ਅੱਛਾ, ਤੁਹਾਡੀ ਬਰਾਦਰੀ ਕਿਹੜੀ ਸੀ ਅਜੇ? ਉਦੋਂ ਤਾਂ ਖੱਤਰੀ ਬਰਾਦਰੀ ਹੈ ਨਾ। ਖੱਤਰੀ ਬਰਾਦਰੀ ਸੀ। ਅੱਛਾ, ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਜੇ? ਪੈਗਾਮ ਅਸੀਂ ਇਹ ਜਾਨਣਾ ਚਾਹੁੰਦੇ ਹਾਂ, ਜੇ ਅਗਰ ਕੋਈ ਹਯਾਤ ਹੈ, ਜ਼ਿੰਦਾ ਹੈ, ਜਾਂ ਉਹਨਾਂ ਦੇ ਬੱਚੇ ਕਸ਼ਲਿਆ ਦੇ ਹੈ ਨੇ ਜ਼ਿੰਦਾ, ਤੇ ਜਾਂ ਉਹਨਾਂ ਦਾ ਬੇਟਾ ਹੋਏ ਜਾਂ ਬੇਟੀ ਕੋਈ ਵੀ ਹੋਏ, ਅਗਰ ਉਹ ਜ਼ਿੰਦਾ ਨੇ ਤਾਂ ਸਾਡੇ ਨਾਲ ਮੁਲਾਕਾਤ ਕਰਨ। ਦਿਲ ਕਰਦਾ ਮਿਲਣ? ਹਾਂਜੀ। ਭੂਆ ਦੇ ਬੱਚਿਆਂ ਨੂੰ ਵੇਖਣ ਨੂੰ, ਭੂਆ ਨੂੰ ਵੇਖਣ ਨੂੰ। ਹਾਂਜੀ। ਹੈਂ? ਹਾਂਜੀ ਖੂਨੀ ਰਿਸ਼ਤੇ ਹਾਂਜੀ ਉਹ ਕਦੀ ਟੁੱਟਦੇ ਨਹੀਂ ਹੈਗੇ, ਭਾਵੇਂ ਕਿਤੇ ਵੀ ਚਲ ਜਾਣ, ਕਿਤੇ ਵੀ ਕਿਸੇ ਵੀ ਜ਼ਮੀਨ ਤੇ ਖਿੱਤੇ 'ਚ ਹਾਂਜੀ, ਉਹ ਵਸਣ ਪਏ। ਹਾਂਜੀ ਹਾਂਜੀ। ਤੇ ਲੋ ਜੀ, ਆਪਣਾ ਭਾਜੀ ਅਬਾਸ ਸਾਹਿਬ, ਆਪਣਾ ਨੰਬਰ ਤੁਸੀਂ ਦੇ ਦਿਓ ਜੀ। 0092 347 88 36 381। ਇਹ ਮੁਹੰਮਦ ਅਬਾਸ ਦਾ ਨੰਬਰ ਹੈ। ਤੁਸੀਂ ਹੁਣ ਕੀ ਕਰ ਰਹੇ ਜੇ? ਅਸੀਂ ਇਸ ਟਾਈਮ ਚ ਤਜਾਰਤ ਕਰਨੇ ਆ। ਤਜਾਰਤ ਕਿਸ ਕਿਸਮ? ਅਸੀਂ ਇਹ ਮਤਲਬ ਕਿ ਸਪਲਾਈ ਕਰਨੇ ਆ, ਮਤਲਬ ਕਿ ਸੁਰਮਾ ਵਗੈਰਾ ਹੋਇਆ, ਕੋਈ ਹੋਰ ਚੀਜ਼ ਹੋਈ, ਅੱਛਾ, ਦਵਾਈ ਠੀਕ। ਵਗੈਰਾ ਹੋਈ। ਮੇਰਾ ਨਾਮ ਮੁਹੰਮਦ ਸੁਲਤਾਨ ਹੈ ਤੇ ਭਾਈ ਬਾਸ ਦੇ ਜਿਹੜੇ ਕੋਈ ਤਲਕ ਵਾਲੇ ਨੇ ਰਿਸ਼ਤੇਦਾਰ ਨੇ ਇੰਡੀਆ ਤੋਂ, ਉਹਨਾਂ ਵਾਸਤੇ WhatsApp ਦਾ ਨੰਬਰ ਮੇਰਾ ਇਹ ਵੇ, ਉਹਨਾਂ ਨਾਲ ਅਸੀਂ ਤੁਹਾਡਾ ਰਾਬਤਾ ਕਰਾ ਦਾਂਗੇ। ਤੇ ਨੰਬਰ ਹੈ 0092 342 42 62 864। ਜੇ ਕਿਸੇ ਨੂੰ ਇੰਗਲਿਸ਼ 'ਚ ਸੁਣਨਾ ਹੋਏ ਤੇ 000 923424262864। ਇਹ ਨੰਬਰ ਹੈ WhatsApp ਮੇਰਾ। ਤੇ ਜੇ ਭਾਈ ਬਾਸ ਦੇ ਰਿਸ਼ਤੇਦਾਰ ਮਿਲਣਾ ਚਾਹਣ, ਗੱਲ ਕਰਨਾ ਚਾਹਣ, ਉਹਨਾਂ ਦੀ ਭੂਆ ਫੁੱਫੋ ਹੋਏ ਤੇ ਉਹ ਇਸ ਨੰਬਰ ਤੇ ਰਾਬਤਾ ਕਰਨਾ। ਲੋ ਜੀ, ਇਹ ਕਸ਼ਲਿਆ ਬੀਬੀ ਜਿਹੜੀ ਭਾਈ ਅਬਾਸ ਉਹਨਾਂ ਦੀ ਫੁੱਫੋ ਸੀ, ਉਹ ਇੰਡੀਆ ਚਲ ਗਏ ਨੇ। ਖਤ ਆਉਂਦੇ ਰਹੇ ਕੁਛ ਦੇਰ ਬਾਅਦ 'ਚ ਖਤ ਬੰਦ ਹੋ ਗਏ। ਚਕਰਾਲੀ ਨਾਲ ਹੀ ਪਿੰਡ ਏ। ਇੱਕ ਦਫਾ ਚਕਰਾਲੀ ਆਏ, ਮੁਮਕਿਨ ਹੈ ਇਜਾਜ਼ਤ ਨਾ ਮਿਲੀ ਹੋਵੇ ਉਹਨਾਂ ਨੂੰ,
ਉਹ ਇਸ ਜੈ ਸਿੰਘ ਵਾਲਾ ਪਿੰਡ 'ਚ ਆਪਣਾ ਜਿਹੜਾ ਉਹਦਾ ਬਾਈ ਪਿੰਡ ਸੀ, ਜਨਮ ਭੂਮੀ ਸੀ, ਜਿਹਨੂੰ ਉਹ ਦੇਖਣਾ ਚਾਹੁੰਦੇ ਸੀ, ਆਪਣੇ ਬਾਪ ਨੂੰ ਮਿਲਣਾ ਚਾਹੁੰਦੇ ਸੀ, ਆਪਣੇ ਭਰਾ ਨੂੰ ਮਿਲਣਾ ਚਾਹੁੰਦੇ ਸੀ, ਉਹ ਨਾ ਮਿਲ ਸਕੇ। ਲੇਕਿਨ ਉਹਨਾਂ ਦੇ ਦਿਲ 'ਚ ਉਹ ਹਸਰਤ ਰਹਿ ਗਈ ਤੇ ਇਹ ਉਡੀਕਦੇ ਰਹਿ ਗਏ। ਇਹਨਾਂ ਨੂੰ ਪਤਾ ਚੱਲਿਆ, ਇਹਨਾਂ ਨੇ ਪਤਾ ਕੀਤਾ ਕਿ ਉਹ ਆਈ ਸੀ ਤੇ ਉਹ ਜਾ ਚੁੱਕੇ ਸਨ। ਇਹ ਹਜੇ ਤੱਕ ਆਪਣੀ ਉਹ ਭੂਆ ਜਿਹੜੀ ਇਹਨਾਂ ਦੀ ਉਹਨੂੰ ਯਾਦ ਕਰਦੇ ਨੇ, ਵਾਲਿਦ ਵੀ ਯਾਦ ਕਰਦਾ, ਦੁਨੀਆ ਤੋਂ ਚਲ ਗਿਆ ਤੇ ਭਰਾ ਵੀ ਦੁਨੀਆ ਤੋਂ ਚਲ ਗਿਆ, ਕਿਉਂਕਿ ਦੋਨੋਂ ਭੈਣ ਭਰਾ ਸੀ। ਐਸਾ ਵਿਛੋੜਾ ਪਿਆ, ਦੁਬਾਰਾ ਜ਼ਿੰਦਗੀ 'ਚ ਮਿਲਾਪ ਨਹੀਂ ਹੋ ਸਕਿਆ। ਰਿਸ਼ਤੇ ਖੂਨ ਦੇ ਜਿਹੜੇ ਨੇ ਉਹ ਭੁੱਲਦੇ ਨਹੀਂ ਹੈਗੇ, ਉਹ ਯਾਦ ਆਉਂਦੇ ਨੇ ਮਰਨ। ਉਹਨਾਂ ਦੀ ਜੁਦਾਈ ਸਭ ਤੋਂ ਭੈੜੀ ਹੁੰਦੀ ਹੈ। ਇਹ ਹੁਣ ਭਾਈ ਮੁਹੰਮਦ ਅਬਾਸ ਨੇ, ਇਹਨਾਂ ਦੇ ਵਾਲਿਦ ਵੀ ਮੁਸਲਮਾਨ ਹੋ ਗਏ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਬਾਅਦ, ਖੁਸ਼ੀ ਦੇ ਨਾਲ ਇੱਥੇ ਰਹਿ ਗਏ। ਦਾਦਾ ਇਹਨਾਂ ਦਾ ਵੀ ਖੁਸ਼ੀ ਨਾਲ ਇੱਥੇ ਰਹਿ ਗਿਆ, ਮੁਸਲਮਾਨ ਹੋ ਗਿਆ। ਇਹ ਭਾਈ ਮੁਹੰਮਦ ਅਬਾਸ ਦਾ ਪੈਗਾਮ ਤੁਸੀਂ ਸੁਣ ਲਿਆ ਕਿ ਉਹ ਸਾਡੀ ਜਿਹੜੀ ਭੂਆ ਕਸ਼ਲਿਆ ਬੀਬੀ ਸੀ, ਜਿਹੜੇ ਇੰਡੀਆ ਚਲੇ ਗਏ ਸਨ, ਤੇ ਉਹ ਸਾਡੇ ਨਾਲ ਰਾਬਤਾ ਕਰਨ। ਅਗਰ ਉਹਨਾਂ ਖੁਦ ਜ਼ਿੰਦਾ ਨੇ ਜਾਂ ਉਹਨਾਂ ਦੇ ਬੱਚੇ ਜ਼ਿੰਦਾ ਨੇ, ਉਹ ਲਾਜ਼ਮੀ ਰਾਬਤਾ ਕਰਨ। ਤੇ ਉਹਨਾਂ ਦਾ ਬਾਈ ਪਿੰਡ ਜਿਹੜਾ ਸੀ ਉਹ ਜੈ ਸਿੰਘ ਵਾਲਾ, ਥਾਣਾ ਨਾਰੰਗ, ਤਹਿਸੀਲ ਮਰੀਦਕੇ ਤੇ ਜ਼ਿਲ੍ਹਾ ਸ਼ੇਖੂਪੁਰਾ। ਤੇ ਭਾਈ ਅਬਾਸ ਦਾ ਨੰਬਰ ਜਿਹੜਾ ਹੈ ਉਹ ਤੁਸੀਂ ਇਹ ਵੀਡੀਓ ਦੇ ਅੰਦਰ ਨੋਟ ਕਰ ਸਕਦੇ। ਤੇ ਇਸੇ ਤਰ੍ਹਾਂ ਦੂਸਰੇ ਭਾਈ ਨੇ ਜਿਹੜੇ ਇਹਨਾਂ ਦੇ ਹਮਸਾਏ ਨੇ, ਉਹਨਾਂ ਦਾ ਨੰਬਰ ਵੀ ਮੁਹੰਮਦ ਸੁਲਤਾਨ ਖੰਗੂੜਾ ਦਾ ਨੰਬਰ ਤੇ WhatsApp ਬਣਿਆ। ਜਿਉਂ ਹੀ ਤੁਸੀਂ ਭਾਈ ਮੁਹੰਮਦ ਸੁਲਤਾਨ ਖੰਗੂੜਾ ਦੇ ਨੰਬਰ ਤੇ WhatsApp ਕਰੋਗੇ ਤਾਂ ਉਹ ਤੁਹਾਡੇ ਇਹਨਾਂ ਦੇ ਨਾਲ ਇਨਸ਼ਾਅੱਲਾ ਰਾਬਤਾ ਕਰਾ ਦੇਣਗੇ। ਤੇ ਇਹਨਾਂ ਅਲਫਾਜ਼ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਅੱਲਾਹ ਤਾਲਾ ਜਜ਼ਾਏ ਖੈਰ ਦੇਵੇ ਤੁਹਾਨੂੰ ਕਿ ਤੁਸੀਂ ਇਹਨਾਂ ਨੂੰ ਜਿਹੜਾ ਨਾ ਮਿਲਾ ਦਿਓ। ਇੱਕ ਦੋ ਪੀੜ੍ਹੀਆਂ ਜਿਹੜੀਆਂ ਨੇ ਉਹ ਦੇਖਣ ਤੋਂ ਬਗੈਰ ਦੁਨੀਆ ਤੋਂ ਚਲ ਗਈਆਂ। ਆ ਹੁਣ ਤੀਸਰੀ ਪੀੜ੍ਹੀ ਹੈ ਜਿਹਦੇ ਦਿਲ ਦੇ ਅੰਦਰ ਜਿਹੜੀ ਹੈ ਨਾ ਉਹ ਤਮੰਨਾ ਹੈ ਕਿ ਅਸੀਂ ਆਪਣੀ ਭੂਆ ਤੇ ਜਾਂ ਆਪਣੇ ਭੂਆ ਦੇ ਬੱਚਿਆਂ ਨੂੰ ਮਿਲੀਏ।